ਅਕਾਲੀ ਦਲ ਤੇ ਬਸਪਾ ਦੇ ਗੱਠਜੋੜ ਨੇ ਵੀ ਆਪਣਾ ਮੈਨੀਫੈਸਟੋ ਕੀਤਾ ਜੀ ਜਾਰੀ। हाँ जी, देखो क्योंकि काफ़ी सਮਾਂ ਜਿਹੜਾ ਉਹ ਚਲੇ ਗਿਆ ਸੋਗਮਾਈ ਖਬਰ ਨੂੰ ਕਰਦੇ ਆ ਮੈਂ ਸੰਖੇਪ ਦੇ ਵਿੱਚ ਹੀ ਕੁਛ ਮੈਂ ਤੁਹਾਨੂੰ ਉਹਨਾਂ ਦੇ ਨੁਕਤੇ ਜਿਹੜੇ ਆ ਉਹ ਦੱਸ ਦੇਣਾ ਜੀ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਬੇਸਿਕਲੀ ਮੈਨੀਫੈਸਟੋ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਉਹ ਆਪਣੇ ਦੁਬਾਰਾ ਵਾਲੇ ਜਿਹੜਾ ਹੈਗਾ ਸੀਗਾ ਨਾ ਮੈਨੀਫੈਸਟੋ ਉਹਦੀਆਂ ਕਾਪੀ ਕੀਤੀਆਂ ਲੱਗਦੀਆਂ ਨੇ। ਹੂੰ। ਖੈਰ 5 ਲੱਖ ਮਕਾਨ ਬਣਾਉਣੇ ਨੇ ਇਹਨਾਂ ਨੇ, ਭਾਈ ਕਨਈਆ ਸਕੀਮ ਤਹਿਤ 10 ਲੱਖ ਦਾ ਬੀਮਾ ਕੀਤਾ ਜਾਊਗਾ। ਵਿਦੇਸ਼ਾਂ 'ਚ ਜਿਹੜੇ ਪੜ੍ਹਨ ਜਾਣਗੇ ਬੱਚੇ ਉਹਨਾਂ ਨੂੰ 10 ਲੱਖ ਤੱਕ ਦਾ ਲੋਨ ਦਿੱਤਾ ਜਾਊਗਾ। ਸ਼ਗਨ ਸਕੀਮ 51 ਤੋਂ 75,000 ਕਰ ਦਿੱਤੀ ਜਾਊਗੀ। ਬੁਢਾਪਾ ਪੈਨਸ਼ਨ 3100 ਕਰ ਦਿੱਤੀ ਜਾਊਗੀ। ਚੰਡੀਗੜ੍ਹ ਦੇ ਵਿੱਚ ਫਿਲਮ ਸਿਟੀ ਬਣਾਈ ਜਾਊਗੀ। ਸ਼ਗਨ ਸਕੀਮ ਜਿਹੜੀ ਹੈ ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਵਧਾ ਕੇ ਤੇ 75 ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਕੰਢੀ ਇਲਾਕੇ ਵਾਸਤੇ ਵੀ ਉਹਨਾਂ ਨੇ ਕੁਛ ਕਿਹਾ ਵਾ ਕਿ ਅਸੀਂ ਯੋਜਨਾ ਲੈ ਕੇ ਆਵਾਂਗੇ। ਸਰਕਾਰੀ ਸਕੂਲ ਅਤੇ ਹਸਪਤਾਲ ਜਿਹੜੇ ਆ ਉਹ ਖਾਸ ਪ੍ਰਾਇਓਰਟੀ ਤੇ ਮਤਲਬ ਕਿ ਉਹਨਾਂ ਨੂੰ ਠੀਕ ਕੀਤਾ ਜਾਏਗਾ। ਸਰਕਾਰੀ ਸਕੂਲਾਂ ਤੇ ਪੜ੍ਹੇ ਬੱਚਿਆਂ ਲਈ ਮਤਲਬ ਸਰਕਾਰੀ ਸਕੂਲ ਚ ਜਿਹੜੇ ਬੱਚੇ ਨਿਕਲਣਗੇ ਤਾਂ ਕਾਲਜਾਂ ਚ 33% ਰਿਜ਼ਰਵੇਸ਼ਨ ਹੋਏਗਾ ਉਹਨਾਂ ਦੀਆਂ ਸੀਟਾਂ ਦਾ। ਸਿੱਖਿਆ ਤੇ ਸਿਹਤ ਨੂੰ ਕਹਿੰਦੇ ਕਿ ਅਸੀਂ ਹਰ ਸਮੇਂ ਤਰਜੀਹ ਦੇਵਾਂਗੇ। 400 ਯੂਨਿਟ ਬਿਜਲੀ ਪ੍ਰਤੀ ਮਹੀਨਾ ਜਿਹੜੀ ਹੈ ਫ੍ਰੀ ਆਫ ਕਾਸਟ ਹੋਏਗੀ। 10 ਲੱਖ ਰੁਪਏ ਜੀਵਨ ਬੀਮਾ ਜਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਦਿੱਤਾ ਜਾਏਗਾ। 10 ਲੱਖ ਦਾ ਮੈਡੀਕਲ ਬੀਮਾ, 10 ਲੱਖ ਦਾ ਫਾਇਰ ਬੀਮਾ ਜਿਹੜਾ ਉਹ ਕੀਤਾ ਜਾਏਗਾ ਮਤਲਬ ਕਿ ਵਪਾਰੀਆਂ ਵਾਸਤੇ। ਫਿਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਵਪਾਰੀ ਬੈਂਕਾਂ ਤੋਂ ਕਰਜ਼ਾ ਲੈਂਦੇ ਉਹਨਾਂ ਨੂੰ 5% ਦੀ ਸਬਸਿਡੀ ਦਿੱਤੀ ਜਾਏਗੀ। ਮੀਡੀਅਮ ਸਕੇਲ ਇੰਡਸਟਰੀ ਦੇ ਜਿਹੜੇ ਆ 50 ਲੱਖ ਦਾ ਕਰਜ਼ਾ ਤੇ ਕੋਈ ਲੈਂਦਾ ਹੈ ਤਾਂ 3% ਦੀ ਉਹਦੇ ਤੇ ਸਬਸਿਡੀ ਦਿੱਤੀ ਜਾਊਗੀ। ਮੁਲਾਜ਼ਮਾਂ ਵਾਸਤੇ ਐਲਾਨ ਕੀਤੇ ਨੇ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਕਿਸਾਨਾਂ ਦੀ ਆਮਦਨ ਉਹਨਾਂ ਨੇ ਕਿਹਾ ਕਿ 3 ਗੁਣਾ ਕਰ ਦਿਆਂਗੇ। ਜੇ ਸਭ ਤੋਂ ਵੱਡੀ ਗੱਲ ਦੇਖੀਏ ਤਾਂ ਦਰਿਆਈ ਪਾਣੀਆਂ ਦਾ ਮੁੱਦਾ ਫਿਰ ਉਹਨਾਂ ਨੇ ਚੱਕਿਆ ਔਰ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਯਤਨ ਕੀਤੇ ਜਾਣਗੇ। ਸੋ ਗੱਲ ਇਹ ਹੈ ਕਿ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਆ। ਪਰ ਜਿੱਥੋਂ ਤੱਕ ਮੈਨੂੰ ਯਾਦ ਆ 2012 ਦੇ ਵਿੱਚ ਵੀ ਇਹਨਾਂ ਨੇ ਬਹੁਤ ਵੱਡੇ, ਕਿਉਂਕਿ 17 ਵਾਲੇ ਦੀ ਆਪਾਂ ਗੱਲ ਨਹੀਂ ਕਰਾਂਗੇ ਮੈਨੀਫੈਸਟੋ ਦੀ, ਕਿਉਂਕਿ 17 ਦੇ ਵਿੱਚ ਫਿਰ ਪਾਵਰ ਹਾਸਲ ਕਰਨ ਤੋਂ ਰਹਿ ਗਏ ਸਨ। 12 ਦੀ ਉਹੀ ਗੱਲ ਕਰਾਂਗੇ ਤਾਂ 12 ਦੇ ਵਿੱਚ ਵੀ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸਨ। ਇਹਨਾਂ ਨੇ ਕਿਹਾ ਸੀਗਾ ਕਿ +1 +2 ਬੱਚਿਆਂ ਲਈ ਅਸੀਂ ਲੈਪਟਾਪ ਦੇਵਾਂਗੇ ਵਿਦ ਡਾਟਾ ਕਾਰਡ। ਉਹ ਸਭ ਨੂੰ ਪਤਾ ਕਿ ਕੁਛ ਨਹੀਂ ਹੋਇਆ। ਜਿਹੜੇ ਬੱਚੇ ਬੇਰੁਜ਼ਗਾਰ ਨੇ ਉਹਨਾਂ ਵਾਸਤੇ ਆਖਿਆ ਸੀਗਾ ਕਿ ਅਸੀਂ 2100 ਰੁਪਇਆ ਭੱਤਾ ਦੇਵਾਂਗੇ, ਕਿਸੇ ਨੂੰ ਨਹੀਂ ਮਿਲਿਆ। ਉਦੋਂ ਵੀ ਪੈਨਸ਼ਨ ਇਹਨਾਂ ਨੇ ਕਿਹਾ ਸੀ ਡਬਲ ਕਰ ਦਿਆਂਗੇ, ਡਬਲ ਕਰ ਦਿਆਂਗੇ। ਮਤਲਬ ਕਿ ਜੋ ਬੁਢਾਪਾ ਪੈਨਸ਼ਨ ਹੈ, ਵਿਧਵਾ ਪੈਨਸ਼ਨ ਹੈ, ਇਸ ਤਰ੍ਹਾਂ ਪੈਨਸ਼ਨਾਂ ਨੂੰ ਅਸੀਂ ਵਧਾ ਦਿਆਂਗੇ, ਕੁਛ ਨਹੀਂ ਹੋਇਆ। ਉਦੋਂ ਵੀ ਇਹਨਾਂ ਨੇ ਕਿਹਾ ਸੀਗਾ ਕਿ 5-5 ਮਰਲੇ ਦੇਵਾਂਗੇ। ਅੱਜ ਵੀ ਇਹ ਕਹੀ ਜਾਂਦੇ ਆ ਕਿ 5-5 ਮਰਲੇ ਦੇਵਾਂਗੇ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਚਲੋ ਠੀਕ ਆ ਮੈਨੀਫੈਸਟੋ ਦੀਆਂ ਅਕਾਲੀਆਂ ਨੇ ਪੂਰੀਆਂ ਵੀ ਕੀਤੀਆਂ ਹੈਗੀਆਂ, ਉਹਦੇ ਚ ਕੋਈ ਸ਼ੱਕ ਨਹੀਂ ਹੈ। ਉਹਨਾਂ ਨੇ ਟਾਰਗੇਟ ਰੱਖਿਆ ਸੀਗਾ ਕਿ ਸਰਪਲਸ ਕਰਾਂਗੇ ਸੂਬੇ ਨੂੰ, ਤਾਂ ਠੀਕ ਹੈ ਬਾਹਰੋਂ ਮੰਗਾ ਕੇ ਸਹੀ ਪਰ ਸਰਪਲਸ ਕੀਤਾ ਉਹਨਾਂ ਨੇ। ਇਹ ਚੀਜ਼ ਜਿਹੜੀ ਆ ਉਸ ਮੈਨੀਫੈਸਟੋ ਦੀ ਇੱਕ ਪ੍ਰਾਪਤੀ ਕਹੀ ਜਾ ਸਕਦੀ ਹੈ। ਪਰ ਬਹੁਤ ਸਾਰੇ ਇਸੇ ਤਰ੍ਹਾਂ ਦੇ ਵਾਅਦੇ, ਅਸੀਂ ਨੌਕਰੀਆਂ ਦੇਵਾਂਗੇ, ਇਹ ਕਰਾਂਗੇ, ਵਾਹ ਕਰਾਂਗੇ, ਉਹ ਸਾਰੇ ਹੀ ਕਿਤੇ ਨਾ ਕਿਤੇ ਡਿੱਗ ਪਏ ਸਨ। ਸੋ ਵਾਅਦੇ ਫਿਰ ਕੀਤੇ ਜਾ ਰਹੇ, ਵਾਅਦਿਆਂ ਦੀ ਰੁੱਤ ਆ। ਵਾਅਦੇ ਕਰਨ ਤੋਂ ਆਪਾਂ ਨਹੀਂ ਰੋਕ ਸਕਦੇ, ਪਰ ਜਿਨ੍ਹਾਂ ਨੇ ਵਾਅਦਿਆਂ ਤੇ ਇਤਬਾਰ ਕਰਨਾ ਹੈ ਅਸੀਂ ਉਹਨਾਂ ਨੂੰ ਵੀ ਜ਼ਬਰਦਸਤੀ ਨਹੀਂ ਕਹਿ ਸਕਦੇ ਕਿ ਇਹਨਾਂ ਵਾਅਦਿਆਂ ਤੇ ਇਤਬਾਰ ਕਰੋ।